जग्या मैनू एक गल ते दस, ਆਪਾਂ ਤੇ ਦੋਵੇਂ ਮੀਆਂ ਬੀਵੀ ਗਏ, ਇਹ ਆਸ਼ਕਾਂ ਮਸ਼ੂਕਾਂ ਵਾਂਗੂ ਆਪਾਂ ਕਿਉਂ ਚੋਰੀ ਚੋਰੀ ਬਾਹਰ ਆ ਕੇ ਮਿਲਨੇ ਆ? ਓ ਜੱਟਾਂ, ਇਸੇ ਗੱਲੋਂ ਤਾਂ ਤੈਨੂੰ ਬਾਹਰ ਲੈ ਕੇ ਆਇਆ ਕਿ ਮੈਂ ਤੈਨੂੰ ਸਾਰੀਆਂ ਗੱਲਾਂ ਦੱਸ ਦੇਵਾਂ। ਓਏ ਆਪਾਂ ਇੱਕ ਦੂਸਰੇ ਨਾਲ ਬੜਾ ਜ਼ਿਆਦਾ ਪਿਆਰ ਕਰਨੇ ਆ ਤੇ ਮੈਂ ਆਣਾ ਉੱਥੇ ਲੋਕਾਂ ਨੂੰ ਗੱਲਾਂ ਨਾ ਸੁਣਾਈਆਂ ਕਰੀਏ। ਕੋਈ ਵੀ ਆਪਣੀ ਕੋਈ ਲੜਾਈ ਦੀ ਗੱਲ ਹੋਵੇ ਨਾ ਤੇ ਬਾਹਰ ਬਹਿ ਕੇ ਕਰਨੀ ਚਾਹੀਦੀ ਹੈ ਕਿ ਦੂਸਰਾ ਕੰਨ ਨਾ ਸੁਣੇ। ਤੇ ਨਾਲੇ ਤੈਨੂੰ ਇਸ ਵਜ੍ਹਾ ਤੋਂ ਲੈ ਕੇ ਆਣਾ, ਆ ਬਾਹਰ ਸਬਜ਼ਾ ਹੁੰਦਾ ਹੈ, ਇਹ ਵੇਖੀਏ ਤੇ ਅੱਖਾਂ ਨੂੰ ਤਾਜ਼ਗੀ ਮਿਲਦੀ ਹੈ, ਨਾਲੇ ਇੰਜੋਏ ਹੋ ਜਾਂਦਾ ਹੈ ਤੇ ਨਾਲੇ ਗੱਲਾਂ ਹੋ ਜਾਂਦੀਆਂ ਨੇ। ਇਹ ਗੱਲ ਤੇ ਤੇਰੀ ਠੀਕ ਹੈ। ਉਹ ਠੀਕ ਹੋਵੇ ਕਿਵੇਂ ਨਾ ਜੱਟਾਂ, ਉਹ ਤੇਰਾ ਖਾਮਦ ਸਿਆਣਾ ਹੀ ਬੜਾ ਹੈ। ਮੈਂ ਨਹੀਂ ਚਾਹੁੰਦਾ ਆਪਣੇ ਪਿਆਰ ਦੀ ਗੱਲ ਹੋਵੇ ਜਾਂ ਲੜਾਈ ਦੀ ਗੱਲ ਹੋਵੇ ਤੇ ਕੋਈ ਦੂਸਰਾ ਕੰਨ ਸੁਣੇ। ਜੱਗਿਆ, ਇਹ ਲੜਾਈ ਵਾਲੀ ਗੱਲ ਤੇ ਜਿਹੜੀ ਹੈ ਨਾ ਤੂੰ ਛੱਡ ਹੀ ਦੇ, ਇਹ ਤਾਂ ਆਪਣੀ ਲੜਾਈ ਹੋ ਹੀ ਨਹੀਂ ਸਕਦੀ। ਤੇ ਰਹਿ ਗਈ ਪਿਆਰ ਵਾਲੀ ਗੱਲ, ਜੇ ਕੋਈ ਤੀਜਾ ਬੰਦਾ ਸੁਣਦਾ ਹੈ ਨਾ ਤੇ ਉਹ ਸਬਕ ਹਾਸਲ ਕਰਦਾ ਹੈ ਸਾਡੇ ਤੋਂ ਕਿ ਵੇਖ ਇਹ ਵੀ ਜੋੜਾ ਹੈਗਾ, ਕਿੱਡੇ ਪਿਆਰ ਨਾਲ ਰਹਿੰਦਾ। ਇਹ ਗੱਲ ਕੀਤੀ ਹੈ ਨਾ, ਕਿੱਡਾ ਪਿਆਰ ਵਾਲਾ ਜੋੜਾ ਹੈ। ਉਹ ਬਲਕਿ ਹੰਸਾਂ ਦਾ ਜੋੜਾ ਕਹਿ, ਤੋਤੀ ਤੋਤੇ ਦਾ ਜੋੜਾ ਕਹਿ, ਖੋਤੀ ਖੋਤ। ਉਹ ਜੱਗੇ, ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ? ਉਹ ਤੁਹਾਨੂੰ ਪਤਾ ਨਾ ਜੱਟਾਂ, ਜਾਂ ਮੈਂ ਤੈਨੂੰ ਵੇਂਦਾ ਜਾਣਾ ਤੇ ਜਜ਼ਬਾਤੀ ਦੀ ਹੋ ਜਾਣਾ, ਐਵੇਂ ਚਬਲ ਜੀ ਵੱਜੂ ਆਈ ਬਾਚ ਗਈਆਂ। ਚੰਗਾ, ਹੁਣ ਘਰ ਵੀ ਚਲੀਏ। ਆਹਾ, ਆਪਾਂ ਘਰ ਚਲੀਏ ਤੇ ਜਾ ਕੇ ਹੁਣ ਨਾ 2 गिलास मिल्क शेक ਦੇ ਬਣਾਈਏ, ਇੱਕ ਤੂੰ ਪੀਵੀਂ ਇੱਕ ਮੈਨੂੰ ਪਿਆਵੀਂ। ਮੇਰਾ ਦਿਲ ਤੇ ਕਰ ਰਿਹਾ ਆਪਾਂ ਸਕੰਜਵੀ ਨਾ ਬਣਾਈਏ, ਗਰਮੀ ਬਹੁਤ ਜ਼ਿਆਦਾ ਹੈ। ਇਹ ਵੀ ਚੰਗੀ ਗੱਲ ਹੈ, ਗਰਮੀ 'ਚ ਬੈਸਟ ਹੁੰਦੀ ਹੈ ਮਿਲਕ ਸ਼ੇਕ ਨਾਲ ਵੀ ਜ਼ਿਆਦਾ। ਹਾਂ ਤੇ ਚਲੋ ਉਠੋ ਤੇ ਉਠਾਓ। ਆ ਜਾ ਮੇਰੀ ਜਾਨ। ਹਾਏ ਕੀ ਤਾਰੀਫ ਕਰਾਂ ਤੇਰੀ ਤੇ ਤੇਰੀਆਂ ਜ਼ੁਲਫਾਂ। ਉਹ ਠੰਡੀ ਠੰਡੀ ਠਾਂ ਢੋਲਣਾ, ਹੁਣ ਤੁਰ ਵੀ ਪਾਓ ਜੀ। ਫੜੀ ਖਲਾ ਤੇਰੀ ਬਾਹ ਢੋਲਣਾ, ਥੱਲੇ ਦੁਪੱਟਾ ਮੇਰਾ ਯਾਰ ਢੋਲਣਾ। ਆਜਾ ਰਾਣੀਆ, ਹੁਣ ਤੈਨੂੰ ਅੰਦਾਜ਼ਾ ਤਾਂ ਹੋ ਗਿਆ ਸੀ ਕਿ ਬੂਤਣਾ ਮੇਰੇ ਨਾਲ ਕਿੰਨਾ ਕੁ ਪਿਆਰ ਕਰਦਾ। ਆ ਵੇਖ ਲੈ, ਤੇਰੀ ਖਾਤਰ ਮੈਂ ਪਾਵੇ ਉੱਤੇ ਬੈਠਾ, ਹਾਲਾਂਕਿ ਬੈਠਾ ਵੀ ਬੜੀ ਤਕਲੀਫ ਨਾਲ। ਉਹਦੇ ਬਾਵਜੂਦ ਇੱਥੇ ਟਿੱਕੀ ਹੋਇਆ ਬੈਠਾ। ਮੈਂ ਦਿਲ 'ਚ ਸੋਚੀ ਜਾਣਾ ਕਿਦਾ ਮੇਰੇ ਤੋਂ ਇਹ ਦੂਰ ਨਾ ਹੋ ਜਾਵੇ, ਕਿਉਂਕਿ ਤੂੰ ਅਕਸਰ ਸੋਚੀ ਰੱਖਣੀ ਹੈ ਬੂਤਣਾ ਮੇਰੇ ਨਾਲ ਪਿਆਰ ਨਹੀਂ ਕਰਦਾ। ਐਵੇਂ ਗੱਲ ਹੈ ਨਾ? ਨਹੀਂ ਭੂਤਨਿਆ, ਇਹੀ ਤਾਂ ਮੈਨੂੰ ਤੇਰੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ। ਜਿਵੇਂ ਮੈਂ ਤੈਨੂੰ ਆਖਾਂ ਉਵੇਂ ਤੂੰ ਮੇਰੇ ਆਖੇ ਲੱਗਦਾ ਹੈ। ਉਹ ਤਾਂ ਐਵੇਂ ਗੱਲ ਹੀ ਹੈ। ਪਰ ਲੈ ਵੇਖ ਲੈ, ਤੇਰੇ ਅੱਗੋਂ ਮੈਂ ਹੱਥ ਜੁੜੇਂਦਾ ਪਿਆ। ਹੋਰ ਮੈਨੂੰ ਹੁਣ ਕਿਦਾਂ ਇਹਦੇ ਨਾਂ ਬਵਾਵੀਂ, ਮੇਰੇ ਕੋਲ ਨਹੀਂ ਬੈਠਾ ਜਾਣਾ। ਭੂਤਨਿਆ, ਮੈਂ ਤੈਨੂੰ ਹੋਰ ਕਿਤੇ ਨਹੀਂ ਬੰਦੀ। ਮੈਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਹੈ, ਤੂੰ ਮੇਰਾ ਤਾਂ ਬੜਾ ਪਿਆਰ ਕਰਦਾ ਹੈ। ਸ਼ੁਕਰ ਹੈ ਤੈਨੂੰ ਅੰਦਾਜ਼ਾ ਹੋ ਤਾਂ ਗਿਆ, ਲੇਕਿਨ ਤੈਨੂੰ ਹੋਇਆ ਬੜਾ ਲੇਟ। ਆ ਪਾਵੇ ਤੇ ਬਹਿ ਬਹਿ ਕੇ ਮੇਰੀ ਪਾ ਉੱਡੀ ਪਈ ਆਈ। ਇਹ ਗੱਲ ਨਹੀਂ ਭੂਤਨਿਆ, ਪਿਆਰ 'ਚ ਵਾਧੇ ਘਾਟੇ ਹੁੰਦੇ ਹੀ ਰਹਿੰਦੇ ਆ। ਮਾੜੀ ਮੋਟੀ ਗੱਲ ਨਾ ਬਰਦਾਸ਼ਤ ਕਰੀਦੀ ਆ। ਇਹ ਤਾਂ ਰਾਣੋ ਮੈਨੂੰ ਪਤਾ, ਜਿਵੇਂ ਮੈਂ ਬਰਦਾਸ਼ਤ ਕਰਕੇ ਬੈਠਾ, ਪਰ ਇਹਨਾਂ ਗੱਲਾਂ ਨੂੰ ਹੁਣ ਤੂੰ ਬੱਗਾ ਮਾਰ। ਐਂ ਉੱਠੀ ਖਲੋ, ਮੇਰੇ ਵਾਸਤੇ ਲੱਸੀ ਦਾ 1 ਗਿਲਾਸ ਪਾ ਕੇ ਲਾਇਆ। ਮੇਰੀ ਗੱਲ ਸੁਣੋ ਜੀ, ਲੱਸੀ ਦੇ ਵਿੱਚ ਲੂਣ ਪਾਵਾਂ ਕਿ ਚੀਨੀ? ਮੈਂ ਤਾਂ ਇਹੋ ਹੀ ਆ ਨਾ ਤੁਸੀਂ ਵਿੱਚ ਲੂਣ ਪਾਓ ਤੇ ਨਾ ਵਿੱਚ ਚੀਨੀ ਪਾਓ। ਤੁਸੀਂ ਐਂ ਕਰਿਆ ਨਾ, ਲੱਸੀ ਗਿਲਾਸ ਵਿੱਚ ਪਾ ਕੇ ਨਾ ਵਿੱਚੋਂ ਇੱਕ ਘੁੱਟ ਆ ਬਾਹਰ ਲਵਿਆ, ਤੇ ਜਿਹੜੀ ਝੂਠੀ ਹੋ ਸੀ ਉਹ ਮੇਰੇ ਲਈ ਹੋਇਆ ਤੇ ਮੇਰੇ ਵਾਸਤੇ ਉਹ ਮਿੱਠੀ ਹੋ ਜਾਸੀ। ਮੈਨੂੰ ਐਂ ਮਾਲੂਮ ਹੋ ਸੀ ਇਹ ਵਿੱਚ ਗੁੜ ਪਾਇਆ ਹੋਇਆ ਹੋਵੇ। ਹਾਏ ਸਦਕੇ ਜਾਵਾਂ, ਕਿੱਡਾ ਚੰਗਾ ਮੇਰਾ ਬੰਦਾ ਹੈ। ਮੈਂ ਇੰਜ ਲੈ ਕੇ ਆਈ ਲੱਸੀ। ਸ਼ਾਬਾਸ਼, ਜਲਦੀ ਕਰ ਲੈ, ਮੈਂ ਹੁਣ ਥੋੜਾ ਜਿਹਾ ਲੱਕ ਦਾ ਸਾਹ ਕਢਾ ਲਵਾਂ। ਉਹ ਕਿਉਂ ਹੈ ਤੋਤੀ? ਉਹ ਮੈਂ ਤੈਨੂੰ ਆਖਾਂ ਵੀ ਮਾਲ ਨੂੰ ਪਾਣੀ ਪਿਆਇਆ ਹੀ। नंबरदार साहब, छात बनने तो पहले इन्हें पानी पिवा इत्थे बनना ਤੇ ਪੱਠੇ ਵੱਢ ਲਿਆ ਹੈ जी। पट्ठे वाल लेंदे टोते दुत्ते आए पैन सुतरना रहंदे ਤੋ ਕਾਹ ਕੁਤਰਨੇ ਹਨ? सुतरना मैन जी रोटी साथ जा सुतरना ਮੈਂ ਆਣਾ, ਮੈਂ ਆਪ ਨਾ ਕੁਤਰ ਲਵਾਂ। नहीं जी, तुहानू लोड़ ताने मैं नौकर वदा नहीं है जी। ਉਹ ਨੌਕਰ ਤਾਂ ਤੂੰ ਹੈ, ਪਰ ਮੈਨੂੰ ਲੱਗਦਾ ਨਹੀਂ ਵੀ ਤੂੰ ਮੇਰਾ ਇਹ ਮਾਲ ਸੰਭਾਲ ਲੈ ਸੀ। ਮੈਨੂੰ ਨੌਕਰ ਹੋਰ ਰੱਖਣਾ ਪੈਣਾ ਹੈ। नंबरदार साहब, ए मेरे तो जुल्म ना चलिया। मेरे नितले नितले बच्चे उन्होंने मैं तिदू खवासा। ਉਹ ਜਿੱਦੂ ਮਰਜ਼ੀ ਖਵਾ, ਮੇਰਾ ਠੇਕਾ ਹੈ, ਕੰਮ ਕਰਦਾ ਨਹੀਂ ਤੇ ਪੈਸੇ ਮੈਂ ਤੈਨੂੰ ਦਿੱਤੀ ਰੱਖਾਂ। नंबरदार साहब, पिछा मेरे सामने चो जिला शितवा नहीं हमदा। ਆਈ ਲਗਾ ਜਾ ਗੁਲਾਮੀ ਮੋਚੀ ਦਰ। ਉਹਨ ਵਕਤ ਤੈਨੂੰ ਨੰਬਰਦਾਰ ਸੱਦਾ ਪਿਆ, ਉਹਨੂੰ ਸਾਥ ਦੇ ਤੇ ਮੈਂ ਇਹਨੂੰ ਪੱਠੇ ਕੁਤਰ ਤੇ ਪਾ ਤੇ ਚੱਲ ਟੁਰ ਜਾ। ठीक है नंबरदार साहब। ਠੀਕ ਹੈ ਨੰਬਰਦਾਰ ਸਾਹਿਬ। ਅੱਬਾ, ਹਾਂ ਮੈਂ ਨਾ ਤੇਰੀ ਨੂੰਹ ਨੂੰ ਲਿਜਾਵਾਂ ਸ਼ਹਿਰ, ਮੈਨੂੰ ਪੈਸੇ। ਉਹ ਕੀ ਕਰਨ ਜਾਉ ਨੇ ਸ਼ਹਿਰ? ਅੱਬਾ, ਇਹ ਮੇਰੇ ਦਿਨ ਬੇਗਮ ਦੱਸਦੀ
बेगम अब्बे ने दसो। अच्छा जी अब्बू जी मेरा है मसेर दी शादी ते असि मियां बीवी ने उत्थे जाना। मेरे को सूट ते सारे पुराने होए पे ने। हुन 30,000 दी मेक मैक्सी लेनी है, 20,000 दा लहंगा लेना ते 15,000 दा सूट लेना ते बाकी जूली शूली पा के लाख डेढ़ बांध देना। सानू पैसे देवो असि सवानी मरद जाइए। हाँ जी सवानी मरद असी जावी तुसी 1.5 लाख रान दियो 1 लाख रुपया दे दियो। चलो इवें कर लो। ओ मेरी धी ਇਹ ਗੱਲ ਤੂੰ ਆਦੇ ਸਾਈ ਨੂੰ ਆਖ ਕਮਾਈ ਕਰੇ ਤੇ ਭਾਵੇਂ ਲੱਖ ਦਾ ਲੈ ਦੇਵੇ ਤੇ ਭਾਵੇਂ 1.5 ਲੱਖ ਦਾ ਲੈ ਦੇਵੇ। बंदा कमा लवे कोई नहीं तेरे हाथ पैर टुटे गल्ला जरूर सुननी आंदियां ने। मैं गल्ला नहीं सुनदा मेरा ज़हन मंदा जिन्नी देर तक रब्बा जिंदा है ना मैं काम नहीं करना। ਇਹ ਬਗੈਰਤ ਮੈਨੂੰ ਮਾਰੂ ਏ ਮਾਂ ਇਹਦੀ ਅੱਗੇ ਮਾਰ ਗਈ ਠੀਕ ਏ ਹੁਣ ਪਤਾ ਨਹੀਂ ਕੋਈ ਨਵਾਂ ਪਿਓ ਬਣਾਵੇ ਖੜੋ ਜਾ ਬਗੈਰਤ ਆ अब्बा ना ਕੀ मारी। ਆਖਾਈ ਹੁਣ ਦੁਬਾਰਾ ਆਖ अरे अब्बा मुंह तो तिलक गया लफज। ਓਰੇ ਲੈ ਲੈ ਇਹਨੂੰ ਤੇ ਨਿਕਲ ਜਾ ਨਹੀਂ ਤੇ ਨਾਲ ਮੈਂ ਤੈਨੂੰ ਵੀ ਜੰਮਣਾ ਹੀ। चुप्पी चलिए लेट नहीं हुंदी पई अप्पा नु। ਉਹ ਤੁਹਾਡਾ ਜਾਣਾ ਬਣਦਾ ਨਹੀਂ ਤਾਂ ਮੈਂ ਤੁਹਾਨੂੰ ਹੁਣ ਜੰਮਣਾ ਹੈ, ਨਿਕਲ ਜਾਓ। चंगा अब्बा ਹਾਂ तू 50 रुपया ही दे मैंने च मैं गोला खाऊंगा। ਔਰ ਦਫਾ ਹੋ ਜਾ 50 ਰੁਪਈਆ ਦੇ ਚਾਹੇ ਹਰਾਮ ਦਾ ਮੈਨੂੰ ਅਸਰੂ ਨਾਕਤਾ ਹੀ ਕੀਤੀ ਖੜਾ ਹੈ। ਆ ਜੱਗੇ ਐਵੇਂ ਮੈਂ ਉਤਲੇ ਖਾਨੇ 'ਚ ਰੱਖੇ ਸੀ ਫ੍ਰਿਜ ਦੇ ਤੇ ਹੁਣ ਬੜੇ ਚਿੱਲ ਹੋਏ ਪਏ। वाह भाई वाह इत्थे तो परातां च मतीर वाली कटीजे पे ला रत्ते सूए हैं। ਹਾਂ जट्टा मोड़ परात नु अगा मेरे लिए बता मैं नु खावा नाले मैनू एक गाल तो दस ये तो रात वाला मतीरा नहीं जेड़ा मैं तेरे से फ्रिज च रखया तू खादा कोई नहीं। ਨਹੀਂ ता मैं तेरे जोगा रखया सी ये खा लै ये गुर्दे नु चंगा हुंदा ते मेरे नु। ਮੈਨੂੰ ਪਤਾ ਹੈ ਜੀ ਮੈਂ ਕਿਹਾ ਮੈਂ ਇੰਜ ਕਰਦੀ ਆ ਕਿ ਜਦੋਂ ਜੱਗਾ ਆਏਗਾ ਨਾ ਅਸੀਂ ਦੋਵੇਂ ਇਕੱਠੇ ਬਹਿ ਕੇ ਖਾਵਾਂਗੇ। और बेस मिलिया ਇਹਦੇ ਵਿੱਚ ਲੰਮਾ ਹੋ ਜਾ ਜਾ ਕਿਸੇ ਸੇ ਦੇ ਬੱਚੇ ਆ ਓਏ ਲੈ ਲੈ ਖਾ ਲੋ ਇਹ ਤਾਂ ਐਵੇਂ ਜਿਹਾ ਕੁੱਤਾ ਉਗਾਲੀ ਮੰਡੀ ਕੋਲ ਤੱਕ ਖੁਰਲੀ ਚ। ਆ ਸਾਲਾਂ ਪਕਾਉਣ ਵਾਲੀ ਡੋਈ ਆ ਓਏ ਆ ਵਿੱਚ ਵਾਲ ਨਹੀਂ ਓਏ तू टॉप कर। ਓਏ ਮੈਨੂੰ ਇਹ ਤਾਂ ਦੱਸੋ ਤੂੰ ਬੇਲੀ ਦੇ ਘਰ ਆਇਆ ਬੈਠਾ ਫੁੱਫੜ ਦੇ ਨਹੀਂ ਆਉਂਦੇ ਵਾਲਾ ਮਤੀਰੇ ਦੀ ਮਾਂ ਭੈਣ ਇੱਕ ਚ ਕੀਤੀ ਗਈ पहले ढड बाला मोटन दसना। ਆ ਸਗੋਂ ਤੇ ਬੱਚਿਆਂ ਕੋ ਡਕਰਾ ਮੇਰੇ ਜੋਗਾ ਵੀ ਛੱਡ ਚਾ ਆਖ ਦਿਲ ਲੈਣਾ ਤੇ ਜੱਟਾਂ ਦੇ ਬੂਟ ਮਤੀਰਾ ਤੇ ਗਿਆ ਤੂੰ ਗਿਆ ਇਹਨੂੰ ਰਖਾ ਲੈਣ ਮੈਂ ਅੱਜ ਸਬਕ ਸਿਖਾ का चाल या गनी। ਹਾਂ ਕਹਾਂ ਚਾਲ ਜਾ ਸਰ ਤੂੰ ਬਗਲੇ ਦੇ ਬੱਚੇ ਆ ਨਾ ਪੁੱਛ ਆਇਓ 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 ਅਮਰ ਹਾਂ ਹਾਏ ਇਹ ਤਾਂ ਪੁੱਛਦਾ ਵੀ ਨਹੀਂ ਪਿਆ ਤੜਾ ਤੜ ਮਤੀਰਾ ਖਾਈ ਜਾਂਦਾ। बेगम है बुढ़े खोते दे घुंगरू ने काबू कोई नहीं आना और मैनू कोई एक अद्धा डकरा दे कोल खा लैन दे 1 मिनट चुप कर हो आई डकरा खावन दे तैनू वे आना तू डकरा छड़ तू आदा समान फाड़ ते वें जावन दे ਇਹ ਕੀ ਹੈਗਾ ਸੀ ਇਹਨੂੰ ਛੱਡ ਉਪਰਾਤ ਲੈ ਕੇ ਗਿਓ ਮੈਂ ਤੇ ਕੋ ਉਪਰਾਤ ਨਾ ਲਾਇਆ ਜੱਟਾਂ ਹੁਣ ਕਿਵੇਂ ਮੂਡ ਬਣਾ ਕੇ ਖਲੋ ਰਹੀ ਐ ਨਹੀਂ ਜੀ ਮੈਂ ਕਦੋਂ ਮੂਡ ਬਣਾਇਆ ਹੈਗਾ ਅੱਲਾ ਤੁਹਾਨੂੰ ਵੇਖ ਕੇ ਵੀ ਕਦੀ ਮੇਰਾ ਮੂਡ ਬਣਿਆ। ਆਹਾ ਮੂਡ ਨੇ ਬਣਾਣਾ ਮੇਰਾ ਬੇਲੀ ਕਾਂਗ ਦੀ ਤਬੀਅਤ ਵਾਲਾ ਤੇ ਉਹਨੂੰ ਨਾਲ ਮੈਂ ਪਿਆਰ ਪੂਰ ਕਰਨਾ ਤੇ ਉਹਦੀ ਵਜ੍ਹਾ ਨਾਲ ਨਾ ਨਾਰਾਜ਼ ਹੋਣਾ ਇਸ ਲਈ ਤੇ ਉਹਨੂੰ ਕੁਛ ਆਖਿਆ ਕੋਈ ਨਹੀਂ ਤੇ ਜੱਟਾਂ ਦਾ ਤਾਂ ਧੱਫਾ ਖਾ ਕੇ ਕੋਈ ਵੀ ਨਹੀਂ ਉੱਠਦਾ ਹੈਗਾ। ਹਾਂ ਇਹ ਗੱਲ ਤਾਂ ਹੈ ਕਿਸੇ ਦੇ ਮੇਰੇ ਤੇ ਨਾ ਟਰਾਈ ਕੀਤੀ ਖੜੀ ਹੋਣ ਨਹੀਂ ਜੀ ਇਹ ਤੁਸੀਂ ਕਿਵੇਂ ਦੀਆਂ ਗੱਲਾਂ ਕਰਦੇ ਹੋ। ਮੈਂ ਸਦਕੇ ਜਾਵਾਂ ਇਹ ਗੱਲਾਂ ਤਾਂ ਮੈਨੂੰ ਬਾਹਰ ਰਹਿਣ ਨਹੀਂ ਦੇਣੀਆਂ ਤੇ ਮੈਂ ਜਾਂਦਾ ਪਿਆ ਹੀ ਹੁੰਦਾ ਸੀ ਨੀ ਪਾਕ ਪਤਾ ਜਿਹੜਾ ਮੋਚੀ ਪੂਰੇ ਤੇ ਚਣੇ ਲਾਉਂਦਾ ਮੈਂ ਉਹਦੇ ਕੋਲ ਪਾਈਆ ਕੋ ਚਣੇ ਲਈ ਆਵਾਂ ਆ ਸ਼ਾਮ ਨੂੰ ਆਪਾਂ ਇੱਕ ਫੱਕੀ ਬਣਾਵਣੀ ਬੈ ਕੇ ਦੋਵੇਂ ਜੀ ਹਾਂ ਚੰਗਾ ਚੰਗਾ ਅੱਲਾ ਅੱਲਾ ਹਾਫਿਜ਼।
जी और की हाल है ठीक ठाक भाजी, तुसी सुनाओ, तुसी ठीक हो? दी मैं बिल्कुल ठीक ठाक हाँ ते नाले तू मेरे लिए कदी दिए चक्कर ही नहीं लाया एडी घर च मसरूफ हो गई है ਕੀ ਅੰਮਾ ਜੀ ਦਿਨ ਲੈ ਜਾਂਦਾ ਹੈਗਾ, ਘਰ ਦੇ ਕੰਮਕਾਰ ਹੀ ਕਰਦਿਆਂ ਹੈਗਾ, ਮੈਨੂੰ ਤਾਂ ਟਾਈਮ ਹੀ ਨਹੀਂ ਲੱਗਦਾ ਹੈਗਾ। ਵੈਸੇ ਨਾ ਮੈਂ ਸੋਚ ਰਹੀ ਸੀ ਕਿ ਮੈਂ ਇੱਕ ਚੱਕਰ ਵਾਕਿਆ ਹੀ ਲਾ ਆਇਆ ਵਾਂ, ਉਹ ਵੀ ਜੱਗੇ ਨੂੰ ਨਾਲ ਲਿਜਾ ਕੇ। जग्गे नु केड़ी लोड़ है नाल लियाण दी कदी जग्गे ते बगैर भी टुर पई कर जो तेरे जग्गा करदा पे ना ओ या मैं जाने या रब जानदा है ਉਹ ਅੰਮਾ ਹੋਸ਼ ਨਾਲ ਗੱਲ ਕਰ, ਮੈਨੂੰ ਤਾਂ ਲੱਗਦਾ ਹੈਗਾ ਵੈਸੇ ਤੈਨੂੰ ਕੋਈ ਚੱਕਰ ਚੁੱਕਰ ਆ ਰਹੇ ਹੈਗੇ ਨੇ। ਇਹ ਤੂੰ ਹੈਗੀ ਹੈ, ਜੇ ਤੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਨਾ ਮੈਂ ਉਹਦੀ ਜ਼ੁਬਾਨ ਖਿੱਚ ਕੇ ਉਹਦੇ ਹੱਥ 'ਚ ਫੜਾ ਦਿੰਦੀ। ਤੁਸੀਂ ਮੇਰੇ ਮਜਾਜੀ ਖੁਦਾ ਦੀ ਬੇਇੱਜ਼ਤੀ ਕਰਦੇ ਪਏ ਜੀ। मैं ओदी बेइज्जती नहीं करदी पईयां ओ जेड़ी शाय ओनु बटेरा दे के गया ओ तैनू कोई खबर है ओदी? ਹਾਂ ਮੈਂ ਉਹਨਾਂ ਕੋਲ ਪੁੱਛਿਆ ਹੈਗਾ ਇਸ ਚੀਜ਼ ਦਾ, ਮਗਰ ਉਹਨਾਂ ਨੇ ਕੋ ਵਾਲਾ ਟਾਲਾ ਕਰ ਦਿੱਤਾ। ਉਹਨੇ ਤੇ ਵਾਲਾ ਟਾਲਾ ਕਰਨਾ ਹੈ ਕਿਉਂਕਿ ਉਹ ਤੇਰੀ ਮੌਤ ਦਾ ਸਮਾਨ ਦੇ ਕੇ ਗਿਆ ਬਟੇਰਾ। ਹਾਂ ਮੌਤ ਦਾ ਸਮਾਨ? ਅੰਮਾ ਇੰਜ ਕਿਸ ਤਰ੍ਹਾਂ ਹੋ ਸਕਦਾ? ਇਹ ਜੱਗਾ ਤੇ ਮੇਰੇ ਨਾਲ ਪਿਆਰ ਹੀ ਬੜਾ ਕਰਦਾ ਹੈ। ਉਹ ਜਿਹੜਾ ਤੇਰੇ ਨਾਲ ਪਿਆਰ ਕਰਦਾ ਨਾ ਉਹ ਮੈਨੂੰ ਪਤਾ ਕਮਲੇ ਟਾਲਾ। ਜੱਟੀ ਤੂੰ ਵੇਖ ਤੇਰੇ ਚ ਕਿਸ ਚੀਜ਼ ਦੀ ਕਮੀ ਹੈ, ਉਹ ਕਿੱਡੀ ਤੂੰ ਜਵਾਨ ਸੇ ਚਿੱਟੀ ਗੋਰੀ। ਓਏ ਹੋ ਨਾ ਤੂੰ ਆਪਣੀ ਹਾਲਤ ਵੇਖ, ਰੰਗ ਤੇਰਾ ਕਿਵੇਂ ਪੀਲਾ ਜ਼ਰਦ ਹੋਇਆ ਪਿਆ ਹੈ। ਉਹ ਕਾਲੇ ਇਲਮ ਦੇ ਤੈਨੂੰ ਤਵੀਜ਼ ਪਾ ਪਾ ਕੇ ਨਾ ਤੇ ਤੈਨੂੰ ਕੁੰਗੀ ਤੇ ਪੈਰੀ ਬਣਾਈ ਜਾਂਦਾ ਕਿ ਜੋ ਮੈਂ ਆਖਾਂ ਜੱਟੀ ਉਹ ਕਰੇ। ਓਏ ਆ ਦੂਸਰੀ ਸ਼ਾਦੀ ਕਰਨ ਲੱਗਾ ਕਮਲੀ, ਓਏ ਅੱਖਾਂ ਖੋਲ ਜਿਹੜਾ ਤੇਰਾ ਦਿਮਾਗ ਸੁੰਨ ਹੋਇਆ ਹੈ। ਖੋਲੋ ਇਹ ਕੀ ਕਹੀ ਜਾਂਦੀ ਮਾਂ ਜੀ? ਚੰਗਾ ਹੁਣ ਮੈਂ ਜਾਣੀ ਆ ਘਰੇ, ਠੀਕ ਹੈ ਨਾ? ਤੇ ਆਦਾ ਖਿਆਲ ਰੱਖਿਆ ਕਰ। ਕੀ ਨੀਰ ਪੈ ਗਈ? ਅਸੀਂ ਤਾਂ ਜਦੋਂ ਵੀ ਗੱਲ ਕੀਤੀ ਸੱਚੀ ਤੇ ਖਰੀ ਕੀਤੀ ਹੈ, ਆ ਝੂਠ ਬੋਲਣ ਦੀ ਤਾਂ ਸਾਡੇ 'ਚ ਆਦਤ ਹੀ ਨਹੀਂ ਹੈ। मेरा पुत्र असा जदा भी बोला है सच बोला है, सच बोली तो सच तोली। आ पगड़ी का ख्याल तू करी। ਇਹਦਾ ਮਤਲਬ ਅੱਬਾ ਇਸ ਪੱਗ ਦਾ ਵਾਰਸ ਮੈਂ ਹੋਸਾਂ। इस पाग ते निगाह रखी ते काम ना कोई करी। ਕੰਮ ਵੀ ਅੱਬਾ ਆਪਾਂ ਕਰ ਹੀ ਲੈਣਾ, ਆਪੇ ਤਾਂ ਨਾ ਇਸ ਪੱਗ ਦਾ ਖਿਆਲ ਕਰੀ। तर तेन में वो गल नहीं की जो तू समझी खां। ਮੋੜ ਅੱਬਾ ਤੁਸੀਂ ਕਿਹੜੀ ਗੱਲ ਕੀਤੀ ਹੈ? गल मैं ये की है सच बोलना है, हक तोलना है ते नाले मेरी इज्जत रखी। ਅੱਬਾ ਮੈਂ ਨਾ ਕਿਸੇ ਨਾਲ ਠੱਗੀ ਮਾਰਦਾ ਤੇ ਨਾ ਕਿਸੇ ਨਾਲ ਫਰੇਬ ਕਰਦਾ, ਬਲਕਿ ਆ ਤੇਰਾ ਸ਼ਿਮਲਾ ਆਵਾਜ਼ ਬਾਅਦ ਉੱਚਾ ਰਾਸੇ। ठीक है मेरा पुत्र, इन्हां गल्लां दा खास ख्याल रखना जेह्ड़े तैनूं समझाइयां। आ जा। ਆਹਾ ਜਿਹੜੀ ਹਾਜਤ ਕਰਨ ਦੀ ਚੱਸ ਵਾਹੀਆਂ ਚ ਨਾ ਉਹ ਘਰ ਦੇ ਵਾਸ਼ਰੂਮ ਵਿੱਚ ਨਹੀਂ। ਕੀ ਬਾਤ ਹੈ ਅਗਾ ਤੂੰ ਬਾਅਦ ਮੈਂ ਵਾਹੀਆਂ ਜਾਵਣਾ ਵਾਸ਼ਰੂਮ ਨੂੰ ਸਿਰ ਦੇਵਣਾ ਹੀ ਨਹੀਂ। ਮੈਂ ਤੇਰੀ ਜਿਹੜੀ ਵੀ ਗੱਲ ਦੱਸੀ ਖਲੋਤੀਆਂ ਨਾ ਸੱਚੀ ਤੇ ਇੱਕ ਨੰਬਰ ਗੱਲ ਹੈ। ਜੇ ਮੈਂ ਝੂਠ ਬੋਲਾਂ ਨਾ ਤਾਂ ਮੇਰੀ ਅੱਲਾ ਕਰਕੇ ਜ਼ਬਾਨ ਸੜ ਜਾਵੇ। ਨਹੀਂ ਮੈਂ ਇੰਨਾ ਗੁਨਾਹਗਾਰ ਅੱਖਾਂ ਨਾਲ ਵੇਖਿਆ ਬੂਤ ਨਾਲ ਅੱਗੇ ਅੱਗੇ ਹਾਂ ਤੇ ਜਿਹੜੀ ਸ਼ੀਦਾ ਤੇ ਮੀਦਾ ਉਹਦੇ ਪਿੱਛੇ ਪਿੱਛੇ ਹੌਲੀ ਹੌਲੀ ਛਾ ਛਾ ਕੇ ਪੈਰ ਰੱਖੀ ਜਾਂਦੀਆਂ ਹਨ। ਉਹ ਉਹਨਾਂ ਦਾ ਕੰਮ ਕੀ ਉਹਦੇ ਪਿੱਛੇ ਜਾਵਣ ਦਾ? ਨਾਲੇ ਤੂੰ ਮੈਨੂੰ ਇਹ ਦੱਸ ਬੂਤ ਨਾਲ ਤੈਨੂੰ ਆਖ ਕੀ ਗਿਆ? ਉਹ ਤਾਂ ਮੈਨੂੰ ਇਹ ਕਹਿ ਕੇ ਗਿਆ ਮੈਂ ਵਾਸ਼ਰੂਮ ਚੱਲਾਂ। ਆਖੇ ਵਾਸ਼ਰੂਮ ਗਿਆ ਏ। ਉਹ ਤੁਹਾਡੇ ਘਰ ਜੋ ਵਾਸ਼ਰੂਮ ਬਣਿਆ ਹੋਇਆ ਹੈ ਤੇ ਉਹ ਬਾਹਰ ਕੀ ਲੈਣ ਜਾਂਦਾ? ਉਹ ਇਸ ਗੱਲੂ ਜਾਂਦਾ ਹੈ ਕਿਉਂਕਿ ਉਹਨੇ ਕਾਲੀਆਂ ਪੀਲੀਆਂ ਫਸਾਈਆਂ ਹੋਈਆਂ ਨੇ। ਉਹ ਤੈਨੂੰ ਪਸੰਦ ਕੋਈ ਨਹੀਂ ਕਰਦਾ, ਉਹ ਤੈਨੂੰ ਪਾਗਲ ਬਣਾਈ ਖਲੋਤਾ ਤੇ ਬੇਵਕੂਫ। ਅੰਮਾ ਆ ਗੱਲ ਤੇ ਵੀ ਬਿਲਕੁਲ ਠੀਕ ਹੈ। ਜਦੋਂ ਵਾਸ਼ਰੂਮ ਘਰ ਹੈ ਉਹ ਬਾਹਰ ਕੀ ਕਰਨ ਜਾਂਦਾ ਵਾ? ਅੱਜ ਇੱਕ ਵਾਰੀ ਉਹਨੂੰ ਆ ਲੈਣ ਦੇ ਸਹੀ, ਮੈਂ ਉਹਦੇ ਨਾਲ ਮੁੱਕ ਲੈਣੀ ਆ। ਚੰਗਾ ਮੇਰੀ ਧੀ ਮੈਂ ਚੱਲਣੀ ਆ, ਮੇਰਾ ਕੰਮ ਆ ਤੈਨੂੰ ਦੱਸਣਾ ਤੇ ਆਦੀਆਂ ਅੱਖਾਂ ਖੋਲ ਕੇ ਰੱਖ। ਆਹ ਸਾਈ ਨਾਲ ਕੋਈ ਗੱਲ ਕਰ ਜਾਂ ਨਾ ਕਰ ਇਹ ਤੁਹਾਡੇ ਘਰ ਦਾ ਮਾਮਲਾ ਹੈ। ਜਿਸ ਗੱਲ ਤੋਂ ਮੈਂ ਤੈਨੂੰ ਆਦਾ ਪਿਆ ਉਹ ਤੂੰ ਇਹ ਕਿਵੇਂ ਸੋਚ ਲੈ ਜੱਗਾ ਤੈਨੂੰ ਤਵੀਜ਼ ਪਾ ਸਕਦਾ? ਇਹ ਮੈਂ ਸੋਚ ਲਿਆ, ਬਲਕਿ ਤੂੰ ਪਾਣਾ ਹੈ ਤਵੀਜ਼। ਪਾਣੇ ਕੀ ਨੇ ਪਾਏ ਹੋਏ ਨੇ ਮੇਰੇ ਉੱਤੇ ਤਵੀਜ਼, ਤਾਂ ਕਿ ਮੈਂ ਤੇਰੇ ਥੱਲੇ ਲੱਗੀ ਜਿਵੇਂ ਹਾਂਡੀ ਲੱਗਦੀ ਹੈ। ਆਦੀ ਜ਼ਬਾਨ ਬੰਦ ਕਰ ਲੈ ਨਹੀਂ ਤਾਂ ਮੈਂ ਤੇਰੀ ਜ਼ਬਾਨ ਕੱਟ ਦਿਆਂਗਾ। ਕੱਟ ਮੇਰੀ ਜ਼ੁਬਾਨ, ਕੱਟ ਮੇਰੀ ਜ਼ੁਬਾਨ। ਮੈਂ ਵੀ ਚਾਹਨੀ ਹੈਗੀ ਆ ਕਿ ਤੂੰ ਅੱਜ ਕੋਈ ਨਾ ਕੋਈ ਗੱਲ ਕਰੇ। ਓਏ ਗੱਲ ਤੂੰ ਕੀ ਕਰਨੀ ਹੈਗੀ ਹੈ? ਸਾਰੇ ਮਾਮਲਾਤ ਮੇਰੇ ਸਾਹਮਣੇ ਆ ਗਏ, ਮੈਨੂੰ ਪਤਾ ਹੈਗਾ ਜੱਗਿਆ। ਤੂੰ ਮੈਨੂੰ ਤਲਾਕ ਨਹੀਂ ਦੇਣਾ ਚਾਹੁੰਦਾ, ਤੂੰ ਮੈਨੂੰ ਜਾਨੋਂ ਮਾਰਨਾ ਚਾਹੁੰਦਾ, ਇਸ ਲਈ ਕਿ ਤੂੰ ਦੁਆ ਵਿਆਹ ਕਰਾਉਣਾ
गई है। और मैं कदे ये नहीं सोचा कि मैं तेरे होंदे किसी होर नाल शादी करा। और तू अल्लाह ना करे मार भी जावे तो मैं तावी ना शादी करा। और तू मैंने प्यार ही ना करनी है। मैं तो तेरे बगैर एक मिनट नहीं रह सकता। लेकिन सियाने सही आदे जदों औरत जबान पट लवे वो नहीं बोलती, ओंदे अंदर कोई होर बोलदा। ओही गल तू करके विखाई खड़ी है। मैं केड़ी मैं करके विखाई खड़ी है तेनू? मैं की बोलनी है? मेरे अंदर किने बोलना? मैं आप ही बोलनी पई आ। ते बुलान वाली भी नौबत तू लियांदी हैगी है। मैं उन्हें नौबत छड्डांगा ही नहीं। इस घरे में तेनू रहन ही नहीं देगा। चुप करके मेरे घरों निकल जा, इज्जत ना मैं तेनू आंदा पिया। मैं तेरे घर रहती भी नहीं। ए ते लंबरदार दे घर मैं चली हां। इस गल दा फैसला हुण उत्थे ही होएगा। एक एकड़ी मैं तेरे नाल उत्थे ही करांगी। निकल जा। मैनू तेरा ना गुस्सा ना चढ़ा। ओ ना होवे कि मेरा हाथ टूट जावे। निकल जा। तेरी ऐसी थी तैसी। मैं आना लंबरदार दे डेरे ते आप बात गल करना भी ये गल की है। ਹੁਣ 6 ਮਹੀਨੇ ਤੱਕ ਮੈਨੂੰ ਤੂੰ ਨਹੀਂ ਆਖਣਾ ਮੈਨੂੰ ਸ਼ਹਿਰ ਲੈ ਚੱਲ। ठीक है जी, ਆ ਜਾ। चलो जी। ਓਏ ਕੋ ਚਾਰ ਹੱਥ ਮਾਰ ਲੈ, ਛੋੜ ਦੇ ਕੇ ਹੱਥਾਂ ਜਾਨ ਕੋ ਨਹੀਂ ਆਈ। ਕਰਦਾ ਪਿਆ ਨੰਬਰਦਾਰ ਸਾਹਿਬ। ਅੱਬਾ ਹਾਂਜੀ ਅੱਜ ਤੇਰੇ ਪੁੱਤਰ ਨੇ 750 ਰੁਪਏ ਸ਼ਹਿਰ ਵਿੱਚ ਖਰਚ ਕੀਤਾ ਹੀ। ਓਏ ਹੋਏ ਹੋਏ ਬੜਾ ਖਰਚਾ ਕਰ ਆਇਆ ਤੂੰ। ਅੱਜ ਜੇਬ ਵਿੱਚੋਂ ਬਾ ਕੀਤਾ ਹੈ ਮੈਂ। ਉਹ ਅੱਗੇ ਕਿਦੋਂ ਕਰਦਾ ਹੀ? ਅਗੇ ਤੇਰੀ ਜੇਬ ਵਿੱਚੋਂ। ਹਾਂ ਇਹ ਗੱਲ ਤਾਂ ਸਹੀ। ਉਹਦਾ ਖੁੱਲਾ ਖਰਚਾ ਹੁੰਦਾ। ਹੁਣ ਆਦੇ ਕੋਲ ਕੀਤਾ ਤੇ ਮੈਂ 750 ਨਿਕਲਿਆ ਜੇਬ ਵਿੱਚ। ਮੈਂ ਕਿਹਾ ਚਲੋ ਹੁੰਦਾ ਮਿਲਕ ਸ਼ੇਕ ਤੇ ਰਸ਼ੀਅਨ ਸੈਲਡ ਖਾ ਕੇ ਸਿਰ ਆ ਗਏ हैं। ਬਸ ਇਹੋ ਖਾ ਤੇ ਉਰਾ ਮੇਰੇ ਸਿਰ ਹੋ ਗਿਆ ਜੇ ਮੋੜ ਆਤੇ। नहीं इस तरह से गाल की है। ਅੱਬਾ ਮੈਂ ਥੱਕਾ ਖਲੋਤਾ ਮੈਂ ਜਾ ਕੇ ਝੱਟ ਲੰਮਾ ਪਾਉਂਗਾ। ਨਹੀਂ ਪੋਤਰਾ ਇੱਥੇ ਪਹੁੰਚ ਤੇ ਮੈਂ ਘੁੱਟਣਾ। ਨਹੀਂ चंगा ਚੱਲ ਮਗਰੂ ਲਵੋ। ਕੀ ਤੈਨੂੰ ਮੈਂ ਛੱਡਾਂ? ਆ ਤੋ ਡਾਂਗ ਚਾਵਣ ਤੇ ਮੈਨੂੰ ਮਜਬੂਰ ਕਰ ਛੱਡਿਆ। ਓ ਚਬਲ ਰਾਨਾ ਤੈਨੂੰ ਮੈਂ 50 ਵਾਰੀ ਆਖ ਦਿੱਤਾ। ਓ ਰਾਣੀ ਮੈਂ ਆਪਣੇ ਆਪ ਨੂੰ ਮਿਟਾ ਛੱਡਿਆ। ਹੁਣ ਐਸੀ ਕੋਈ ਗੱਲ ਨਹੀਂ ਮੇਰੇ। ਹੱਥ ਟੁੱਟ ਕੇ ਤੂੰ ਮੋੜ ਮੇਰੇ ਤੇ ਸ਼ੱਕ ਕਰਨੀ। ਹੱਥ ਟੁੱਟ ਕੇ ਮੋੜ ਤੂੰ ਮੇਰੇ ਤੇ ਸ਼ੱਕ ਕਰਨੀ। ਦੱਸ ਮੈਨੂੰ ਮਾਈਓ ਜੀ। ਹਾਂ ਤੂੰ ਐਦਾਂ ਦਾ ਹੀ ਹੈ, ਮੈਨੂੰ ਪਤਾ ਲੱਗ ਗਿਆ। ਤੇਰੀ ਗੱਲ ਜਿਵੇਂ ਮੈਨੂੰ ਕਾਵੜ ਚੜੀ ਖਲੋਤੀ ਹੈ ਨਾ ਰਾਣੀਆ, ਮੈਂ ਤੈਨੂੰ ਵੱਢ ਛੱਡਣਾ। ਇਸ ਡਾਂਗ ਨਾਲ ਤੇਰੇ ਸਿਰ ਤੇ ਦੋ ਟੋਟੇ ਕਰ ਦਿਸਾਂ ਜੇ ਦੁਬਾਰਾ ਹੁਣ ਤੂੰ ਇਹ ਭੌਂਕ ਭੌਂਕ ਕੀਤਾ। ਇਹ ਫੈਸਲਾ ਨੇਤੇ ਨਹੀਂ ਮੁੱਕਣਾ, ਲੰਬਰਦਾਰ ਦੇ ਡੇਰੇ ਤੇ ਮੁੱਕਣਾ ਹੈਗਾ ਹੈ। ਤੂੰ ਡੇਰੇ 'ਚ ਨਾ ਜਾ, ਤੈਨੂੰ ਮੈਂ ਮਸ਼ਵਰਾ ਦੇਣਾ, ਤੂੰ ਉਵੇਂ ਕਰ ਲਾ। ਐਂ ਭੱਜੀ ਜਾ ਅਦਾਲਤਾਂ 'ਚ, ਉੱਥੇ ਜਾ ਕੇ ਮੇਰੇ ਤੇ ਕੇਸ ਕਰਾ। ਮੈਨੂੰ ਮਰਾ, ਮੈਨੂੰ ਕੁਟਾ, ਮੇਰੇ ਪਿੰਡੇ ਵਿੱਚ ਛੋਟੇ ਪਟਾ ਛੱਡ। ਮੈਂ ਜਾਂਦੀ ਪਈਆਂ ਹੈਦਰ ਲੰਬਰਦਾਰ ਦੇ ਡੇਰੇ ਤੇ, ਉੱਥੇ ਆ ਜਾਈ। ਤੇ ਮੈਂ ਅਮਸਾ ਮੈਂ ਕੋ ਡਰਦਾ ਪਿਆ, ਮੈਂ ਤੇਰੇ ਮਗਰਾਂ ਤੇ ਆ। लंबरदारा गाल दी समझ लग गई। ਬੜੀ ਲੱਗ ਗਈ ਏ। सच्ची पूछे तो हुण मेरा दिल ही कोई नहीं वसावण से। ਜੇ ਤੂੰ ਵੀ ਮੇਰੇ ਕੋਲੋਂ ਸੱਚੀ ਪੁੱਛੇ ਨਾ ਤੇ ਮੇਰਾ ਆਪਣਾ ਵੀ ਦਿਲ ਕੋਈ ਨਹੀਂ ਹੈ ਤੇਰੇ ਕੋਲ ਵਸਣ ਤੇ। ਕੀ ਮੇਰੀ ਦੀ ਤੇਰਾ ਵਸਣ ਵਾਸਤੇ ਦਿਲ ਕੋਨੀ ਤੇ ਉਹਦਾ ਵਸਾਵਣ ਵਾਸਤੇ ਕੋਨੀ। ਓਏ ਕਰੀ ਹੌਸਲਾ ਕਰੋ, ਮੈਨੂੰ ਗੱਲ ਦੀ ਤਹਿ ਤੱਕ ਤਾਂ ਆਪਣ ਲੈਣ ਦਿਓ। ठीक है लंबरदारा, तू गाल दी तह तक पहुंच जा, लेकिन फैसला अज ही करना है। ਲੰਬਰਦਾਰ ਸਾਹਿਬ ਮੈਂ ਵੀ ਇਹੋ ਚਾਹਨੀ ਆ ਕਿ ਅੱਜੋ ਹੀ ਫੈਸਲਾ ਹੋਵੇ ਤੇ ਅੱਜ ਹੀ ਇੱਕ ਏਕੜੀ ਹੋ ਜਾਏ। ਬਿਲਕੁਲ। ਉਹ ਤੈਨੂੰ ਕੀ ਹੋ ਗਿਆ ਹੁਣ? ਲੰਬਰਦਾਰ ਸਾਹਿਬ ਇਹਨੇ ਮੈਨੂੰ ਮਾਰਿਆ ਹੈਗਾ ਵਾ। ਤੇ ਮੈਂ ਬਸ ਨਾਲ ਮਾਰਿਆ ਲੰਬਰਦਾਰ ਸਾਹਿਬ, ਇਹਦੀਆਂ ਆਦਤਾਂ ਪੁੱਠੀਆਂ ਤਾਂ ਇਹਨੂੰ ਮਛਲਿਆ ਮੁੱਛਿਆ। ਮੇਰੀਆਂ ਆਦਤਾਂ ਨਹੀਂ ਪੁੱਟੀਆਂ, ਤੇਰੀਆਂ ਆਦਤਾਂ ਪੁੱਟੀਆਂ ਨੇ, ਸਮਝ ਆਈ ਨਾ? ਇੱਥੇ ਡਰਾਮਾ ਨਾ ਕਰ। ਉਹ ਨੋਵੇ ਲੰਬਰਦਾਰ ਦੇ ਸਾਹਮਣੇ ਮੋੜ ਤੈਨੂੰ ਮੈਂ ਮੁਥਾ ਦੇ। ਓ ਜੇ ਤੁਸੀਂ ਰੋਣੇ ਡੰਡੇ ਹੀ ਪਾਵਣੇ ਆ ਤੇ ਮੇਰੇ ਕੋਲ ਕੀ ਲੈਣ ਆਏ ਜੇ? ਮੈਨੂੰ ਦੱਸੋ ਤਾਂ ਪਤਾ ਲੱਗੇਗਾ ਨਾ। इस गलों से नंबरदार सच्चा है भाई। पिछली गाल दसो तो बेचारा रोड़ा मुकावे आ खड़ो रहे आपस में लड़न वाले। और कुत्ते कुत्ती नहीं हो भी देता किसी दे कोल आया, कोई शरीफ आदमी विच बैठे होंदे। ਲੰਬਰਦਾਰ ਸਾਹਿਬ ਇਹ ਗੱਲ ਤੁਹਾਨੂੰ ਮੈਂ ਦੱਸਣੀ ਆ। ਉਹ ਜਿਹੜੀ ਅੰਮਾ ਬਖਤਾਵਰ ਨਹੀਂ ਹੈ, ਉਹਨੇ ਮੈਨੂੰ ਦੱਸਿਆ ਜਿਹੜਾ ਤੇਰਾ ਬੰਦਾ ਹੈ ਨਾ ਬਾਹਰ ਔਰਤਾਂ ਨੂੰ ਮਿਲਦਾ ਹੈ ਜਾ ਕੇ। ਅੱਛਾ ਹੈ ਨਹੀਂ ਤੈਨੂੰ ਕਿੰਨੇ ਕਿਹਾ? ਬਖਤਾਵਰ ਨੇ। ਤੇ ਉਹਨੇ ਤਾਂ ਮੈਨੂੰ ਦੱਸਿਆ। ਓ ਮੇਰੀ ਧੀ ਜਿਹਨੂੰ ਤੁਸੀਂ ਅੰਮਾ ਅੰਮਾ ਕੀਤੀ ਜਾਂਦੀਆਂ ਜੇ ਨਾ, ਉਹ ਫੱਫੇ ਕੁੱਟਣ ਔਰਤ ਏ। और सच्चा है नंबरदार, तेरे बच्चे जीवे ना मेरे को सीधी पूछना है ना।
ਮੈਨੂੰ ਇੱਕ ਬੰਦੇ ਨੇ ਦੱਸਿਆ ਵੀ ਇਹ ਜਿਹੜੀ ਬਖਤਾਵਰ ਤੁਹਾਡੇ ਪਿੰਡ ਚ ਆਈ ਹੈ ਨਾ, ਇਹ ਪਿਛਲੇ ਪਿੰਡ ਚ ਇਸੇ ਗੱਲੋਂ ਬਜਾਏਗੀ, ਉੱਥੇ ਲੋਕਾਂ ਦੇ ਘਰ ਪੜਦੀ ਆ। ਇਹ ਅੱਜ ਸਾਡੇ ਘਰ ਪੜਦੀ ਪਈ ਹੈ ਤੇ ਕੱਲ ਨੂੰ ਨੰਬਰਦਾਰ ਤੁਹਾਡਾ ਵੀ ਘਰ ਪਾੜ ਸਕਦੀ ਹੈ। ਚਾਲੋ ਲਿੱਤਰ ਤੇ ਸਾਰਾ ਨੂੰ ਮਾਰ ਮਾਰ ਕੇ ਪਿੰਡ ਚ ਬਾਹਰ ਕੱਢ ਦਿਓ। ਓਏ ਹਾਂ,